ਨਿੱਕੀ ਜਿਹੀ ਹਯਾਤੀ ਵਿੱਚ ਕਿਸੇ ਵੀ ਇਨਸਾਨ ਵਾਸਤੇ ਮੁਮਕਿਨ ਨਹੀਂ ਹੈ ਕਿ ਉਹ ਦੁਨੀਆ ਦੀਆਂ ਸਾਰੀਆਂ ਜ਼ੁਬਾਨਾਂ ਨੂੰ ਸਿੱਖੇ ਤੇ ਫਿਰ ਉਹਨਾਂ ਜ਼ੁਬਾਨਾਂ ਵਿੱਚ ਰਚਿਆ ਗਿਆ ਲਿਖਿਆ ਗਿਆ ਅਦਬ ਜਿਹੜਾ ਹੈ ਉਹ ਪੜ੍ਹ ਸਕੇ। ਇਸ ਲਈ ਇੱਕ ਤਰਜਮਾਕਾਰ ਬਹੁਤ ਫਾਇਦੇਮੰਦ ਅਦਬ ਤੇ ਬਹੁਤ ਵਧੀਆ ਅਦਬ ਜਿਹੜਾ ਹੈ ਉਸ ਨੂੰ ਆਪਣੀ ਜ਼ੁਬਾਨ ਵਿੱਚ ਢਾਲਦਾ ਹੈ ਤੇ ਜ਼ੁਬਾਨ ਤੇ ਅਦਬ ਦੀ ਵਧੋਤਰੀ ਵਿੱਚ ਇੱਕ ਵੱਡਾ ਕਿਰਦਾਰ ਅਦਾ ਕਰਦਾ ਹੈ। ਸ਼ਾਹਿਦ ਸ਼ਬੀਰ ਹੋਰੀ ਇੱਕ ਅਜਿਹੀ ਤਰਜਮਾਕਾਰ ਨੇ ਜਿਹੜੇ ਨਵੀਆਂ ਲਿਖਤਾਂ ਨੂੰ ਤਰਜਮਾ ਕਰਦੇ ਨੇ। ਪੰਜਾਬੀ ਵਿੱਚ ਜਿਹੜੀਆਂ ਪਹਿਲੇ ਲਿਖਤਾਂ ਤਰਜਮਾ ਨਹੀਂ ਹੋਈਆਂ ਉਹਨਾਂ ਨੂੰ ਸਾਹਮਣੇ ਲਿਆਉਂਦੇ ਨੇ। ਅੰਗਰੇਜ਼ੀ ਅਦਬ ਤੋਂ ਉਹਨਾਂ ਲਿਖਤਾਂ ਦੀ ਚੋਣ ਕਰਦੇ ਨੇ ਜਿਹੜੀ ਅੰਗਰੇਜ਼ੀ ਅਦਬ ਵਿੱਚ ਵੀ ਆਪਣੀ ਇੱਕ ਵੱਖਰੀ ਪਛਾਣ ਰੱਖਦੀ ਹੈ ਤੇ ਉਹਨਾਂ ਨੂੰ ਇੱਕ ਚੰਗੇ ਅਦਬ ਦਾ ਦਰਜਾ ਦਿੱਤਾ ਜਾਂਦਾ ਹੈ। ਸੈਮੂਅਲ ਬੈਕ ਦਾ ਡਰਾਮਾ ਵੇਟਿੰਗ ਫॉर ਗੋਡੋ ਦਾ ਪੰਜਾਬੀ ਵਿੱਚ ਤਰਜਮਾ ਕੀਤਾ। ਹਚਲੀ ਜਿਹੜੀ ਕਿਤਾਬ ਹੈ ਜਿਸ ਦੇ ਬਾਰੇ ਅਸੀਂ ਥੋੜੇ ਜਿਹੇ ਵਿਚਾਰ ਵਟਾਂਦਰਾ ਕਰਾਂਗੇ ਉਹ ਹੈ ਜਨਾਵਰ ਜਗਤ। ਜਨਾਵਰ ਜਗਤ ਦਾ ਤੁਸੀਂ ਟਾਈਟਲ ਦੇਖੋ। ਜਨਾਵਰ ਜਗਤ ਜਾਰਜ ਆਰਵਲ ਹੋਰਾਂ ਦਾ ਇਹ ਨਾਵਲਟ ਹੈ। ਐਨੀਮਲ ਫਾਰਮ ਜਿਸ ਦਾ ਉਹਨਾਂ ਨੇ ਤਰਜਮਾ ਜਨਾਵਰ ਜਗਤ ਦੇ ਨਾਂ ਨਾਲ ਕੀਤਾ ਹੈ। ਇਹ ਜਿਹੜੇ ਸ਼ਾਹਿਦ ਸ਼ਬੀਰ ਹੋਰੀ ਨੇ ਇਹ ਪੇਸ਼ੇ ਦੇ ਤੌਰ ਤੇ ਵਕੀਲ ਨੇ ਪਰ ਆਪਣੀ ਜ਼ੁਬਾਨ ਨਾਲ ਮੁਹੱਬਤ, ਆਪਣੀ ਜ਼ੁਬਾਨ ਨਾਲ ਸਾਂਝ ਤੇ ਆਪਣੀ ਜ਼ੁਬਾਨ ਦੀ ਵਧੋਤਰੀ ਵਾਸਤੇ ਉਹ ਕੰਮ ਕਰਦੇ ਰਹਿੰਦੇ ਨੇ। ਜਨਾਵਰ ਜਗਤ ਦਾ ਜਿਹੜਾ ਨਾਵਲਟ ਹੈ ਇਹ 1943-44 ਦੇ ਵਿੱਚ ਲਿਖਿਆ ਗਿਆ, ਯਾਨੀ ਅੱਜ ਤੋਂ ਕੋਈ ਪੌਣ ਸਦੀ ਪਹਿਲੇ ਜਿਹੜਾ ਇਹ ਲਿਖਿਆ ਗਿਆ। 1943-44 ਦੇ ਵਿੱਚ ਲਿਖਿਆ ਗਿਆ ਤੇ 19 ਅਗਸਤ 1945 ਦੇ ਵਿੱਚ ਇਹ ਛਾਪੇ ਚੜਿਆ। ਇਹਦਾ ਮੌਜੂ ਰੂਸ ਦਾ ਇਨਕਲਾਬ ਹੈ। ਰੂਸ ਦੇ ਇਨਕਲਾਬ ਦੇ ਹਵਾਲੇ ਨਾਲ ਲਿਖਿਆ ਗਿਆ ਪਰ ਇਸ ਦੇ ਨਾਲ ਇਹਦੇ ਵਿੱਚ ਜੋਜ਼ਫ ਸਟਾਲਿਨ ਦੀਆਂ ਪਾਲਿਸੀਆਂ ਨੂੰ ਵੀ ਨਿੰਦਿਆ ਗਿਆ। ਕਹਾਣੀ ਨਾਵਲਟ ਜਿਹੜਾ ਹੈ ਉਹਦੇ ਜਿਹੜੇ ਕਿਰਦਾਰ ਨੇ ਉਹਦੇ ਵਿੱਚ ਵੀ ਸਾਨੂੰ ਤੰਜ਼ ਨਜ਼ਰ ਆਉਂਦਾ ਹੈ। ਉਹ ਜਿਹੜੇ ਕਿਰਦਾਰ ਰੱਖਦਾ ਹੈ ਜਾਰਜ ਆਰਵੈਲ ਉਹਦੇ ਵਿੱਚ ਵੀ ਇੱਕ ਤੰਜ਼ੀਆ ਜਿਹੜਾ ਅੰਦਾਜ਼ ਜਿਹੜਾ ਉਹ ਨਜ਼ਰ ਆਉਂਦਾ ਹੈ। ਸ਼ਾਹਿਦ ਸ਼ਬੀਰ ਹੋਰਾਂ ਨੇ ਪਹਿਲਾ ਡਰਾਮਾ ਜਦੋਂ ਕੀਤਾ ਤਰਜਮਾ ਸੈਮੂਅਲ ਬੈਕ ਦਾ ਵੇਟਿੰਗ ਫॉर ਗੋਡੋ, ਉਹਦੇ ਬਾਅਦ ਉਹਨਾਂ ਨੇ ਇੱਕ ਬਤੌਰੇ ਤਰਜਮਾਕਾਰ ਆਪਣੀ ਜਿਹੜੀ ਪਛਾਣ ਜਿਹੜੀ ਉਹ ਬਣਾ ਲਈ। ਅਸੀਂ ਦੇਖਦੇ ਹਾਂ ਕਿ ਇਸ ਤਰਜਮੇ ਵਿੱਚ ਉਹਨਾਂ ਦਾ ਕੀ ਅੰਦਾਜ਼ ਹੈ। 8ਵੇਂ ਬਾਬ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਕੁਝ ਦਿਨਾਂ ਬਾਅਦ ਜਦੋਂ ਸਜ਼ਾਵਾਂ ਤੋਂ ਜਨਮੀ ਦਹਿਸ਼ਤ ਭੁੱਲ ਭੁਲਾ ਗਈ, ਪਸ਼ੂਆਂ ਨੂੰ ਯਾਦ ਆਇਆ ਜਾਂ ਲੱਗਾ ਕਿ ਉਹਨਾਂ ਨੂੰ ਯਾਦ ਸੀ ਭਈ 6ਵੇਂ ਫਰਮਾਨ ਦਾ ਹੁਕਮ ਇਹ ਸੀ ਕਿ ਕੋਈ ਪਸ਼ੂ ਕਿਸੇ ਦੂਜੇ ਪਸ਼ੂ ਦੀ ਹੱਤਿਆ ਨਹੀਂ ਕਰੇਗਾ ਭਈ ਤੇ ਭਾਵੇਂ ਸੂਰਾਂ ਤੇ ਕੁੱਤਿਆਂ ਦੇ ਸਾਹਮਣੇ ਇਹ ਗੱਲ ਜੀਭ ਤੇ ਲਿਆਉਣ ਦੀ ਕਿਸੇ ਵੀ ਜ਼ਹਿਮਤ ਨਾ ਕੀਤੀ। ਪਰ ਮਹਿਸੂਸ ਇਹੋ ਹੋਇਆ ਕਿ ਇਹ ਖੂਨ ਖਰਾਬਾ ਤੇ ਉਸ ਫਰਮਾਨ ਨਾਲ ਉੱਕਾ ਹੀ ਮੇਲ ਨਹੀਂ ਸੀ ਖਾਂਦਾ। ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਉਹਨਾਂ ਦਾ ਅੰਦਾਜ਼ ਹੈ ਤਖਲੀਕੀ ਅੰਦਾਜ਼, ਤਖਲੀਕੀ ਤਰਜਮਾ ਜਿਹੜਾ ਉਹ ਬਣਾਉਣ ਦਾ ਯਤਨ ਕਰਦੇ ਨੇ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਜਿਹੜੀ ਲਫ਼ਜ਼ਾਵਲੀ ਲੈ ਰਹੇ ਨੇ ਕਈ ਥਾਵਾਂ ਤੇ ਉਹਨਾਂ ਨੇ ਜਿਹੜੀ ਲਫ਼ਜ਼ਾਵਲੀ ਲਈ ਹੈ ਉਹ ਲਫ਼ਜ਼ਾਵਲੀ ਹੈ ਜਿਹੜੀ ਲਹਿੰਦੇ ਪੰਜਾਬ ਵਿੱਚ ਨਹੀਂ ਚੱਲ ਰਹੀ। ਇਹਦੇ ਵਿੱਚ ਗੂਗਲ ਟਰਾਂਸਲੇਟਰ ਤੋਂ ਜਿਹੜਾ ਮਦਦ ਜਿਹੜੀ ਹੈ ਉਹ ਚੜ੍ਹਦੇ ਪੰਜਾਬ ਵਿੱਚ ਜਿਹੜੇ ਲਫ਼ਜ਼ ਵਰਤੇ ਜਾ ਰਹੇ ਨੇ ਉਹ ਸਾਡੇ ਲਹਿੰਦੇ ਪੰਜਾਬ ਦੇ ਅੰਦਰ ਉਹ ਫੈਮੀਲੀਅਰ ਨਹੀਂ ਹੈ। ਆਮ ਪੜ੍ਹਨਹਾਰ ਵਾਸਤੇ ਉਹ ਉਹਨਾਂ ਲਫ਼ਜ਼ਾਂ ਦਾ ਵੀ ਤਰਜਮਾ ਕਰਨਾ ਪਏਗਾ। ਜਿਵੇਂ ਕਿ ਸਾਡੇ ਇੱਥੇ ਵਧੀਕ ਯੁਕਤੀ ਨਹੀਂ ਬੋਲਿਆ ਜਾਂਦਾ। ਜੇ ਅਸੀਂ ਵਧੀਕ ਯੁਕਤੀ ਲਿਖਾਂਗੇ ਤੇ ਫਿਰ ਉਹਦਾ ਤਰਜਮਾ ਵੀ ਦੇਣ। ਤਰਜਮਾ ਦਰ ਤਰਜਮਾ ਇੱਕ ਤਰਜਮਾਕਾਰ ਨੂੰ ਤਰਜਮਾ ਦਰ ਤਰਜਮਾ ਤੋਂ ਵੀ ਬਚਣਾ ਪੈਂਦਾ ਹੈ। ਇੱਕੋ ਹੀ ਸਫ਼ੇ ਦੇ ਉੱਤੇ ਅਗਰ ਸਫ਼ਾ ਨੰਬਰ 23 ਦੇ ਉੱਤੇ ਅਸੀਂ ਦੇਖਦੇ ਹਾਂ ਤੇ ਉਹਦੇ ਵਿੱਚ ਜਿਹੜੇ ਲਫ਼ਜ਼ ਨੇ ਅਗਰ ਅਸੀਂ ਤੁਹਾਨੂੰ ਵੀ ਅਗਰ ਕੈਮਰਾ ਨਜ਼ਰ ਆ ਰਿਹਾ ਹੈ ਤੇ ਅਸੀਂ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਹਾਂ। शिक्षा संगठन स्वयं भयंकर आंडल वधीक युक्ति इस तरह के जिहड़े लफ्ज़ होणगे वो साडे लਹਿੰਦੇ पंजाब अंदर वो फैमिलीयर नहीं ने।
ਗੂਗਲ ਟਰਾਂਸਲੇਟਰ ਤੋਂ ਅਸੀਂ ਉਹਨਾਂ ਦੀ ਪੰਜਾਬੀ ਤੇ ਜਿਹਨੂੰ ਮਾੜੀ ਜੀ ਗੁਰਮੁਖੀ ਆਂਦੀ ਹੈ ਉਹ ਦੇਖ ਸਕਦਾ ਹੈ। ਪਰ ਜਦੋਂ ਅਸੀਂ ਲਹਿੰਦੇ ਪੰਜਾਬ ਦੇ ਅੰਦਰ ਜਿਹੜੀ ਜ਼ੁਬਾਨ ਪੜ੍ਹਾਈ ਜਾ ਰਹੀ ਹੈ, ਜਿਹੜੀ ਸਿੱਖੀ ਜਾ ਰਹੀ ਹੈ, ਜਿਹੜੇ ਅਸੀਂ ਜਾਣਦੇ ਹਾਂ, ਜਿਹਦੇ ਨਾਲ ਫੈਮੀਲੀਅਰ ਹੈ ਇਨਸਾਨ, ਜਦੋਂ ਅਸੀਂ ਉਹ ਜ਼ੁਬਾਨ ਦੇ ਵਿੱਚ ਤਰਜਮਾ ਨਹੀਂ ਵੇਖਦਾ ਤੇ ਫਿਰ ਸਾਨੂੰ ਇਹਨਾਂ ਦਾ ਭਿਅੰਕਰ ਆਂਡਲ ਦਾ ਵੀ ਸਾਨੂੰ ਤਰਜਮਾ, ਅਦਭੁਤ ਦਾ ਵੀ ਸਾਨੂੰ ਤਰਜਮਾ, ਵਧੀਕ ਯੁਕਤੀ ਦਾ ਵੀ ਸਾਨੂੰ ਜੇ ਤਰਜਮਾ ਕਰਨਾ ਪਏਗਾ ਤਾਂ ਫਿਰ ਤਰਜਮਾ ਦਰ ਤਰਜਮੇ ਵਾਲੇ ਪਾਸੇ ਅਸੀਂ ਤੁਰ ਪਾਵਾਂਗੇ। ਇਸ ਲਈ ਤਰਜਮਾ ਸਿਰਫ ਜ਼ੁਬਾਨ ਦਾ ਪਰਤਾਵਾ ਹੀ ਨਹੀਂ ਹੁੰਦਾ, ਸਗੋਂ ਦੂਜੀ ਜ਼ੁਬਾਨ ਦੀ ਤਹਿਜ਼ੀਬ, ਰਹਿਤਲ ਅਖਾਨ, ਸਿਆਣਿਆਂ ਦੀ ਆਖੀ ਤੇ ਫਿਰ ਉਹਨਾਂ ਦਾ ਜਿਹੜਾ ਤੱਤ ਹੈ ਉਹ ਸਾਡੇ ਸਾਹਮਣੇ ਲਿਆਣਾ, ਸਾਨੂੰ ਸਾਹਮਣੇ ਲਿਆਉਣ ਦੀ ਲੋੜ ਹੁੰਦੀ ਹੈ। ਇਸ ਲਈ ਬਹੁਤ ਜ਼ਿਆਦਾ ਥਾਵਾਂ ਦੇ ਉੱਤੇ ਸ਼ਾਹਿਦ ਸ਼ਬੀਰ ਹੋਣਾ ਨੇ ਤਰਜਮੇ ਦਾ ਹੱਕ ਜਿਹੜਾ ਹੈ ਉਹ ਨਿਭਾਇਆ ਹੈ। ਪਰ ਜਦੋਂ ਉਹ ਇਹਨਾਂ ਵਿੱਚ ਫਸਦੇ ਨੇ, ਇਹਨਾਂ ਇਸ ਤਰ੍ਹਾਂ ਦੇ ਲਫ਼ਜ਼ਾਵਲੀ ਵਿੱਚ ਫਸਦੇ ਨੇ ਤਾਂ ਫਿਰ ਜਿਹੜਾ ਹੈ ਉਹ ਸਮਝ ਨਹੀਂ ਆਉਂਦੀ ਕਿ ਉਹ ਕੀ ਕਰ ਰਹੇ ਨੇ। ਇਸ ਤਰ੍ਹਾਂ ਪ੍ਰੂਫ ਦੀਆਂ ਗਲਤੀਆਂ ਬੇਤਹਾਸ਼ਾ ਨੇ। ਯਾਨੀ ਜਿਵੇਂ ਅਸੀਂ 8ਵਾਂ ਚੈਪਟਰ ਹੀ ਪੜ੍ਹਿਆ, ਉਹਦੇ ਵਿੱਚ ਹੀ ਕੁਝ ਲਾਈਨਾਂ ਪੜ੍ਹੀਆਂ, ਜੀਬ ਜ਼ੁਬਾਨ ਨੂੰ ਜੇਬ ਲਿਖਿਆ ਹੋਇਆ ਹੈ, ਜ਼ahਮਤ ਲਿਖਿਆ, ਅਲਿਫ ਨਾਲ ਲਿਖਿਆ। ਇਸ ਤਰ੍ਹਾਂ ਦੇ ਜਿਹੜੇ ਲਫ਼ਜ਼, ਇਸ ਤਰ੍ਹਾਂ ਹੋਰ ਵੀ ਤੁਸੀਂ ਦੇਖੋ, ਮੈਂ ਸਿਰਫ 2-3 ਲਾਈਨਾਂ ਦੇ ਵਿੱਚੋਂ ਦੇਖ ਰਿਹਾ ਵਾਂ, ਕਿਧਰੇ ਉਹ ਇੰਨੇ ਆਸਾਨ ਜਿਹੜੇ ਨੇ ਉਹ ਤਰਜਮੇ ਵਾਸਤੇ ਸਹੀ ਲਫ਼ਜ਼ਾਂ ਦੀ ਚੋਣ ਜਿਹੜੀ ਹੈ ਉਹ ਬੜੀ ਉਚੇਚਾ ਕਿਰਦਾਰ ਅਦਾ ਕਰਦੀ ਹੈ। ਸਹੀ ਲਫ਼ਜ਼ ਤੇ ਤਕਰੀਬਨ ਸਹੀ ਲਫ਼ਜ਼ ਦੇ ਵਿੱਚ ਉਹੀ ਫਰਕ ਹੁੰਦਾ ਹੈ ਜਿਹੜਾ ਸੂਰਜ ਦੇ ਚਾਨਣ ਦੇ ਵਿੱਚ ਜਾਂ ਚਾਨਣ ਦੇ ਵਿੱਚ ਤੇ ਜੁਗਨੂ ਦੇ ਚਾਨਣ ਦੇ ਵਿੱਚ ਹੁੰਦਾ ਹੈ। ਇਸ ਲਈ ਸਾਨੂੰ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜਿਹੜਾ ਤਰਜਮਾ ਕੀਤਾ ਜਾਵੇ ਉਹਦੇ ਵਿੱਚ ਦੋਵਾਂ ਜ਼ੁਬਾਨਾਂ ਦਾ ਹੱਕ ਅਦਾ ਕੀਤਾ ਜਾਏ। ਬਹੁਤ ਜ਼ਿਆਦਾ ਥਾਵਾਂ ਤੇ ਸ਼ਾਹਿਦ ਸ਼ਬੀਰ ਹੋਰੀ ਅਜਿਹਾ ਹੱਕ ਅਦਾ ਕਰਦੇ ਨਜ਼ਰ ਆਉਂਦੇ ਨੇ, ਪਰ ਜਦੋਂ ਉਹ ਇਸ ਤਰ੍ਹਾਂ ਦੇ ਇਲਮੀ ਜਾਂ ਉਹ ਡਿਕਸ਼ਨਰੀ ਵਾਲੇ ਜਾਂ ਗੂਗਲ ਟਰਾਂਸਲੇਟਰ ਵਾਲੇ ਜਿਹੜੇ ਉਹ ਲਫ਼ਜ਼ ਸਾਹਮਣੇ ਲਿਆਉਂਦੇ ਨੇ ਤੇ ਉਹਦਾ ਸਵਾਦ ਕਿਰਕਰਾ ਹੁੰਦਾ ਹੈ। ਫਿਰ ਜਿਹੜੇ ਇਮਲਾ ਦੀਆਂ ਗਲਤਾਨ ਨੇ ਉਹਦੀ ਵਜ੍ਹਾ ਤੋਂ ਵੀ ਬੇਤਹਾਸ਼ਾ ਜਿਹੜਾ ਹੈ ਉਹ ਨਾਵਲਟ ਜਦੋਂ ਪੜ੍ਹਦੇ ਹੋਇਆਂ ਕਿਰਕਰਾ ਹੁੰਦਾ ਹੈ। ਨਾਵਾਂ ਦੀ ਜਿਹੜੀ ਤਬਦੀਲੀ ਹੈ ਉਸ ਦੇ ਹਵਾਲੇ ਨਾਲ ਕੁਝ ਨਾਂ ਜਿਹੜੇ ਨੇ ਉਹ ਲਿਖਾਰੀ ਨੇ ਅਜੇ ਤੰਜ਼ੀਆ ਰੰਗ ਵਿੱਚ ਲਿਖੇ ਸਨ, ਉਹਨਾਂ ਦਾ ਜਿਹੜਾ ਪਰਤਾਵਾ ਨਹੀਂ ਹੋਣਾ ਚਾਹੀਦਾ ਸੀ, ਕਿਉਂ ਜੇ ਜਿੰਨਾ ਚਿਰ ਉਹਨਾਂ ਦਾ, ਕਿਉਂਕਿ ਕੁਝ ਨਾਂ ਅਜਿਹੇ ਨੇ ਜਿਹੜੇ ਅੰਗਰੇਜ਼ੀ ਹਰੂਫ ਦੇ ਉਲਟੇ ਕਰਕੇ ਲਿਖੇ ਹੋਏ, ਤਾਂ ਜੇ ਕਿਸੇ ਰਿਚ ਦਾ ਨਾਂ ਹੈ, ਕਿਸੇ ਬਾਂਦਰ ਦਾ ਨਾਂ ਜਾਂ ਕਿਸੇ ਸੂਰ ਦਾ ਨਾਂ ਹੈ ਤੇ ਅਸਲ ਵਿੱਚ ਕਿਸੇ ਵੱਡੇ ਲੀਡਰ ਦਾ ਨਾਂ ਸੀ ਜਿਹਨੂੰ ਬਦਲਾਇਆ ਗਿਆ ਸੀ, ਉਸ ਦੇ ਹਵਾਲੇ ਨਾਲ ਵੀ ਦੇਖਣ ਦੀ ਲੋੜ ਸੀ। ਕਿਉਂ ਜੇ ਜਦੋਂ ਅਸੀਂ ਤਰਜਮਾ ਕਰ ਰਹੇ ਹੁੰਦੇ ਹਾਂ ਤੇ ਫਿਰ ਸਾਨੂੰ ਆਪਣੇ ਕੋਲੋਂ ਕੁਝ ਵਾਧੇ ਘਾਟੇ ਕਰਨ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਨ ਦੀ ਲੋੜ ਹੁੰਦੀ ਹੈ। ਤਰਜਮਾ ਇੱਕ ਵਧੀਆ ਕੰਮ ਹੈ, ਇਸੇ ਲਈ ਤੇ ਤਰਜਮੇ ਦੇ ਬਾਰੇ ਬਹੁਤ ਸੋਹਣੀ ਜਿਹੜੀ ਹੈ ਉਹ ਕਈ ਥਾਵਾਂ ਤੇ ਸ਼ਾਹਿਦ ਸ਼ਬੀਰ ਹੋਰੀ ਇੰਨਾ ਸੋਹਣਾ ਤਰਜਮੇ ਦਾ ਹੱਕ ਅਦਾ ਕਰਦੇ ਨੇ ਕਿ ਉਹ ਚੱਸ ਦਿੰਦਾ ਹੈ। ਜਿਵੇਂ ਕਿ ਅਸੀਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਫਾ ਨੰਬਰ 91 ਦਾ ਆਖਰੀ ਪੈਰਾਗ੍ਰਾਫ, ਐਨੇ ਨੂੰ ਫਰਿਆਦ ਤੇ ਉਹਦੇ ਬੰਦੇ ਪੌਣ ਚੱਕੀ ਦੇ ਕੋਲ ਠਹਿਰ ਗਏ। ਪਸ਼ੂਆਂ ਉਹਨਾਂ ਨੂੰ ਤੱਕਿਆ ਤੇ ਇੱਕ ਪੋ ਭਰੀ ਕੁਰਕੁਰ ਵਾਹ ਵਿੱਚ ਖਿਲਰ ਗਈ। ਦੋ ਬੰਦਿਆਂ ਇੱਕ ਵਰਮਾ ਤੇ ਇੱਕ ਹਥੋੜਾ ਕੱਢ ਲਿਆ। ਉਹ ਪੌਣ ਚੱਕੀ ਨੂੰ ਢਾਣ ਲੱਗੇ ਸਨ। ਨਾਸ਼ੀ ਚੀਕਿਆ, ਭਈ ਇਹ ਕਦੇ ਹੋ ਹੀ ਨਹੀਂ ਸਕਦਾ। ਅਸਾਂ ਕੰਧਾਂ ਇੰਨੀਆਂ ਮੋਟੀਆਂ ਚਾੜੀਆਂ ਨੇ ਕਿ ਇਹਦੇ ਨਾਲ ਪੂਰਾ ਹਫ਼ਤਾ ਵੀ ਲੱਗੇ ਰਹਿਣ ਤਾਂ ਵੀ ਇਹਨੂੰ ਡਗਾ ਨਹੀਂ ਸਕਦੇ। ਹੌਸਲਾ ਮਿੱਤਰੋ, ਹੌਸਲਾ। ਨਾਵਲ ਦਿਲਚਸਪ ਹੈ। ਨਾਵਲ ਸ਼ੁਰੂ ਤੋਂ ਲੈ ਕੇ ਅਖੀਰ ਤੀਕਰ ਪੜ੍ਹਨਹਾਰ ਨੂੰ ਨਾਲ ਲੈ ਕੇ ਟੁਰਦਾ ਹੈ। ਨਾਵਲ ਦੀ ਖੂਬਸੂਰਤੀ ਇਹੀ ਹੈ ਕਿ ਉਹ 70-80 ਸਾਲ ਹੋਣ ਦੇ ਬਾਵਜੂਦ ਵੀ ਉਹਦਾ ਜਿਹੜਾ ਨਵੇਕਲਾਪਨ ਨੇ, ਉਹਦੀ ਜਿਹੜੀ ਕਹਾਣੀ ਦਾ ਜਿਹੜਾ ਤਾਸੁਰ ਹੈ, ਉਹ ਕਈ ਸਾਲ ਜਿਹੜੇ ਉਹ ਤੁਹਾਡੇ ਜ਼ਿਹਨ ਦੇ ਉੱਤੇ ਕਾਇਮ ਰਹਿੰਦਾ ਹੈ। ਤਰਜਮੇ ਦੇ ਹਵਾਲੇ ਨਾਲ ਬਹੁਤ ਖੂਬਸੂਰਤ ਰੂਸੀ ਇੱਕ ਕਹਾਵਤ ਹੈ, ਕਿਉਂ ਜੇ ਇਹ ਨਾਵਲ ਵੀ ਰੂਸ ਦੇ ਇਨਕਲਾਬ ਦੇ ਹਵਾਲੇ ਨਾਲ ਹੈ ਤੇ ਮੇਰੇ ਜ਼ਿਹਨ ਵਿੱਚ ਰੂਸ ਦੀ ਇੱਕ ਕਹਾਵਤ ਹੀ ਤਰਜਮੇ ਦੇ ਹਵਾਲੇ ਨਾਲ ਆਉਂਦੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਸਕਣਾ। ਕਹਿੰਦੇ ਨੇ ਕਿ
ਤਰਜਮਾ ਇੱਕ ਖੂਬਸੂਰਤ ਸੋਹਣੀ ਔਰਤ ਵਾਂਗ ਹੁੰਦਾ ਹੈ। ਜੇ ਉਹ ਖੂਬਸੂਰਤ ਹੈ ਤੇ ਉਹ ਇਤਬਾਰ ਦੇ ਕਾਬਲ ਨਹੀਂ, ਜੇ ਉਹ ਇਤਬਾਰ ਦੇ ਕਾਬਲ ਹੈ ਤੇ ਉਹ ਖੂਬਸੂਰਤ ਨਹੀਂ। ਐਸੇ ਲਈ ਤਰਜਮੇ ਦੇ ਵਿੱਚ ਦੋਵਾਂ ਚੀਜ਼ਾਂ ਨੂੰ ਮਤਵਾਜ਼ਨ ਰੱਖਣ ਦੀ ਲੋੜ ਹੁੰਦੀ ਹੈ। ਸ਼ਾਹਿਦ ਸ਼ਬੀਰ ਹੋਰਾਂ ਦਾ ਇਹ ਤਰਜਮਾ ਐਨੀਮਲ ਫਾਰਮ ਜਾਰਜ ਔਰਵੈਲ ਦਾ ਲਿਖਿਆ ਹੋਇਆ ਨਾਵਲੇਟ ਜਨਾਵਰ ਜਗਤ ਦੇ ਸਰਨਾਮੇ ਹੇਠ ਇਹ ਤਰਜਮਾ ਹੋਇਆ। ਇਹ ਸਾਂਝ ਪਬਲੀਕੇਸ਼ਨਸ ਲਾਹੌਰ ਵੱਲੋਂ ਛਾਪਿਆ ਗਿਆ ਹੈ। 2020 ਵਿੱਚ ਇਹ ਛਾਪੇ ਚੜਿਆ। ਇਹਦਾ ਮੁੱਲ 300 ਰੁਪਏ ਤੇ ਕੁੱਲ ਸਫ਼ੇ ਜਿਹੜੇ ਨੇ ਇਹਦੇ ਉਹ ਨੇ 120।